ਪਿਆਰੇ ਵੇਖਣ ਵਾਲਿਓ, ਮੈਂ ਹਾਂ ਤੁਹਾਡਾ ਮੇਜ਼ਬਾਨ ਬਿਲਾਲ ਜਾਵੇਦ ਅਕਰਮ। ਅੱਜ ਗੁਜਰਾਂਵਾਲਾ ਦੇ ਵਿੱਚ ਨੂਨ ਲੀਗ ਦੇ ਜ਼ੇਰੇ ਤਮਾਮ ਤਹਫੁਜ਼ ਪਾਕਿਸਤਾਨ ਰੈਲੀ ਦਾ ਇਨਕਾਦ ਕੀਤਾ ਜਾ ਰਿਹਾ ਹੈ ਤੇ ਆਓ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਲੋਕਾਂ ਦੇ ਤਾਸੁਰਾਤ ਦਿਖਾਉਂਦੇ ਹਾਂ ਕਿ ਉਹ ਕਿਸ ਤਰ੍ਹਾਂ ਆਪਣੇ ਮੁਲਕ ਤੇ ਆਪਣੀ ਫੌਜ ਦੇ ਨਾਲ ਇਜ਼ਹਾਰ ਯਕਜਹਿਤੀ ਕਰ ਰਹੇ ਨੇ। ਆਓ ਸਾਡੇ ਨਾਲ। ਦੇਖੋ, ਜੋ 9 ਮਈ ਨੂੰ ਵਾਕਿਆਤ ਹੋਏ, ਕੋਰ ਕਮਾਂਡਰ ਹਾਊਸ ਲਾਹੌਰ ਨੂੰ ਜਲਾਇਆ ਗਿਆ, ਗੁਜਰਾਂਵਾਲਾ ਕੋਰ ਇੱਥੇ ਸਾਡੇ ਕੰਟੋਨਮੈਂਟ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਪਿਸ਼ਾਵਰ 'ਚ ਜੋ ਵਾਕਿਆਤ ਹੋਏ ਇਹ ਬੜੇ ਅਫਸੋਸਨਾਕ ਨੇ। ਸਾਡਾ ਮੁਲਕ ਜਿਹੜਾ ਹੈ ਬੜੀ ਕੁਰਬਾਨੀਆਂ ਦੇ ਬਾਅਦ ਸਾਨੂੰ ਮਿਲਿਆ, ਅਸੀਂ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ। ਔਰ ਜਿਹੜੇ ਫੌਜ ਪਾਕਿਸਤਾਨ ਦੇ ਸਾਡੇ ਸ਼ੁਹਦਾ ਨੇ ਔਰ ਗਾਜ਼ੀ ਨੇ, ਉਹ ਤਾਂ ਤਾਂ ਕਿਆਮਤ ਤੱਕ ਉਹਨਾਂ ਨੇ ਜ਼ਿੰਦਾ ਰਹਿਣਾ ਹੈ ਔਰ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਬਜਾਏ ਅਸੀਂ ਉਹਨਾਂ ਦੇ ਮੁਜੱਸਮੇ ਗਿਰਾ ਰਹੇ ਹਾਂ ਕਿ ਜਿਨ੍ਹਾਂ ਦੇ ਲਈ ਹਿੰਦੁਸਤਾਨ ਜਿਹੜਾ ਸਾਡਾ ਅਜ਼ਲੀ ਦੁਸ਼ਮਣ ਹੈ, ਉਹਨਾਂ ਦਾ ਕਰਨਲ ਨੇ ਇੱਕ ਪੈਗਾਮ ਦਿੱਤਾ, ਉਹ ਕਰਨਲ ਸ਼ੇਰ, ਉਹ ਜਿਹੜਾ ਸਾਡਾ ਹਵਾਲਦਾਰ ਸ਼ੇਰ ਸੀ, ਉਹਦੀ ਜੇਬ 'ਚ ਪਾ ਕੇ ਕਿ ਇਹ ਜਨਾਬ ਇਹ ਬੜਾ ਬਹਾਦਰ ਆਦਮੀ ਹੈ ਤੇ ਇਹਨੂੰ ਨਿਸ਼ਾਨੇ ਹੈਦਰ ਦਿੱਤਾ ਤੇ ਤੁਸੀਂ ਉਹਦਾ ਮੁਜੱਸਮਾ ਗਿਰਾ ਕੇ ਸਮਝਦੇ ਤੁਸੀਂ ਬੜਾ ਵੱਡਾ ਕਾਰਨਾਮਾ ਅੰਜਾਮ ਦੇ ਦਿੱਤਾ। ਅਸਲ 'ਚ ਇਹ ਕਿ ਮਾਈਂਡ ਸੈਟ ਹੈ ਜਿਹੜਾ ਸ਼ੁਰੂ ਤੋਂ ਇਸ ਕੋਸ਼ਿਸ਼ 'ਚ ਲੱਗਾ ਸੀ ਕਿ ਕਿਸ ਤਰ੍ਹਾਂ ਇਸ ਮੁਲਕ ਨੂੰ ਡਿਸਟੇਬਲ ਕੀਤਾ ਜਾਏ। ਤੇ ਤੁਸੀਂ ਦੇਖੋ ਉਹਦੀ ਵਜ੍ਹਾ ਨਾਲ ਹੀ ਅੱਜ ਇੱਕਦਮ ਐਕਸਪੋਜ਼ ਹੋ ਗਏ। ਅਸੀਂ ਤਾਂ ਬੜੀ ਦੇਰ ਤੋਂ ਕਹਿੰਦੇ ਸਭ ਹੈ ਕਿ ਮੁਲਕ ਦੁਸ਼ਮਣ ਲੋਕ ਨੇ, ਇਹ ਮੁਲਕ ਦੁਸ਼ਮਣ ਐਕਟੀਵਿਟੀਜ਼ 'ਚ ਸ਼ਾਮਲ ਨੇ। ਤੇ ਅੱਜ ਜਿਹੜਾ ਹੈ ਅਸੀਂ ਉਸੇ ਸਿਰੇ 'ਚ ਰੈਲੀ ਕੱਢ ਰਹੇ ਹਾਂ ਕਿ ਅਸੀਂ ਮੁਹਿੱਬੇ ਵਤਨ ਪਾਕਿਸਤਾਨ ਹਾਂ। ਸਾਡੇ ਡਿਫਰੈਂਸਿਸ ਹੋ ਸਕਦੇ ਨੇ, ਸਾਡੇ ਫੌਜ ਪਾਕਿਸਤਾਨ ਦੇ ਨਾਲ ਕੁਝ ਗੱਲਾਂ ਦੇ ਉੱਤੇ ਇਖਤਲਾਫ ਹੋ ਸਕਦਾ, ਲੇਕਿਨ ਖੁਦਾ ਨਾ ਖਾਸਤਾ ਅਸੀਂ ਉਹਨਾਂ ਦੇ ਉੱਤੇ ਹਮਲਾਵਰ ਹੋ ਜਾਈਏ ਆਪਣੀ ਫੌਜ ਦੇ ਉੱਤੇ, ਉਹ ਇਹ ਇੱਕ ਪੈਰ ਵੀ ਨਹੀਂ ਉੱਥੇ ਰੱਖ ਸਕਦੇ। ਤੇ ਫੌਜ ਪਾਕਿਸਤਾਨ ਹੈ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਲੀਨੀਅੰਟ ਦਿੱਤਾ ਕਿ ਯਾਰ ਇਹ ਸਾਡੇ ਸ਼ਹਿਰੀ ਨੇ, ਲੇਕਿਨ ਮੇਰਾ ਖਿਆਲ ਹੈ ਜੋ ਹੋਇਆ ਬਹੁਤ ਗਲਤ। ਤੇ ਬਾਟ ਸਾਹਿਬ, ਤੁਸੀਂ ਇਹ ਨਹੀਂ ਸਮਝਦੇ ਵਾਕਿਆ ਤੇ 9 ਤੇ 10 ਮਈ ਨੂੰ ਹੋਏ ਨੇ, ਲੇਕਿਨ ਰੈਲੀ ਅੱਜ 26 ਤਰੀਕ ਨੂੰ ਨਿਕਲ ਰਹੀ ਹੈ, ਥੋੜਾ ਲੇਟ ਨਹੀਂ ਹੋ ਗਿਆ? ਇਹ ਜ਼ਾਹਿਰ ਪਾਰਟੀਆਂ ਦੇ ਆਪਣੇ ਮਾਮਲਾਤ ਹੁੰਦੇ ਨੇ। ਅਸੀਂ ਆਪਣੇ ਪਾਰਟੀ ਦੇ ਹਿਸਾਬ ਨਾਲ ਰੈਲੀ ਕੱਢਣੀ ਸੀ, ਅਸੀਂ ਸਿਵਲ ਸੁਸਾਇਟੀਜ਼ ਨੂੰ ਵੀ ਨਾਲ ਲਿਆ ਹੈ, ਅਸੀਂ ਡਾਕਟਰਸ ਨੂੰ, ਇੰਜੀਨੀਅਰਸ ਨੂੰ, ਜਿੰਨੇ ਵਰਕਰਸ ਨੇ ਸਭ ਨੂੰ ਅਸੀਂ ਦਾਵਤ ਦਿੱਤੀ ਕਿ ਤਸ਼ਰੀਫ ਲਿਆਓ, ਆਓ ਮਿਲ ਕੇ ਜਿਹੜਾ ਕੀਤਾ ਜਾਏ। ਔਰ ਲੇਟ ਸਵੇਰ ਦੀ ਗੱਲ ਨਹੀਂ ਹੁੰਦੀ, ਇਹ ਤਾਂ ਕਿਸੇ ਵਕਤ ਵੀ ਯਕਜਹਿਤੀ ਹੁੰਦੀ ਹੈ। ਔਰ ਅਸੀਂ ਚੌਂਕ ਕੰਟੋਨਮੈਂਟ ਬੋਰਡ 'ਚ ਆਉਣਾ ਚਾਹ ਰਹੇ ਹਾਂ ਤੇ ਉੱਥੋਂ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਅਸੀਂ ਸ਼ਡਿਊਲ ਕੀਤਾ। ਦੂਸਰਾ, ਸਾਡੀ ਪਾਰਟੀ ਨੇ ਮੁਖਤਲਿਫ ਜਗ੍ਹਾ ਦੇ ਉੱਤੇ, ਕਿਤੇ ਚਵਿੰਡਾ, ਕਿਤੇ ਸਿਆਲਕੋਟ, ਕਿਤੇ ਪਸਰੂਰ, ਕਿਤੇ ਫੈਸਲਾਬਾਦ, ਉਹ ਸਾਨੂੰ ਇੱਕ ਉਹਨਾਂ ਨੇ ਦਿੱਤਾ ਸੀ ਸ਼ਡਿਊਲ ਕਿ ਤੁਸੀਂ ਫਲਾਂ ਦਿਨ ਕਰਨਾ, ਉਸ ਹਿਸਾਬ ਨਾਲ ਅਸੀਂ ਕਰਦੇ ਪਏ ਜੀ। ਠੀਕ ਹੈ। ਤੇ ਇਹ ਖਵਾਜਾ ਸਾਹਿਬ ਦਾ ਵੀ ਕੱਲ ਪਰਸੋਂ ਦਾ ਬਿਆਨ ਚੱਲ ਰਿਹਾ ਹੈ ਕਿ ਅਸੀਂ ਪਾਰਟੀ ਦੇ ਉੱਤੇ ਪਾਬੰਦੀ PTI ਤੇ ਲਗਾਉਣ ਦੀ ਜਿਹੜਾ ਨਾ ਸੋਚ ਰਹੇ ਹਾਂ, ਤੁਸੀਂ ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ? ਮੇਰਾ ਐਡੇ ਵੱਡੇ ਲੀਡਰ ਨੇ ਕੋਈ ਬਿਆਨ ਦਿੱਤਾ, ਮੈਂ ਉਹਦੇ ਮੁਤਲਕ ਕੀ ਕਹਿ ਸਕਦਾ? ਸਾਡੇ ਲੀਡਰ ਨੇ, ਜ਼ਾਹਿਰ ਉਹਨਾਂ ਨੇ ਕੀਤਾ। ਨਹੀਂ, ਤੁਸੀਂ ਸਮਝਦੇ ਹੋ ਕਿ ਲੱਗਣੀ ਚਾਹੀਦੀ ਹੈ ਪਾਬੰਦੀ ਜਾਂ ਨਹੀਂ? ਨਹੀਂ, ਪਾਬੰਦੀ ਜੋ ਵੀ ਮੁਲਕ ਦੁਸ਼ਮਣ ਨੇ ਉਹਨਾਂ 'ਤੇ ਪਾਬੰਦੀ ਜ਼ਰੂਰ ਲੱਗਣੀ ਚਾਹੀਦੀ ਹੈ। ਅੱਜ ਦੇ ਰੈਲੀ ਦੇ ਮੁਤਲਕ ਮੈਂ ਤੁਹਾਨੂੰ ਬਿਆਨ ਕਰਦਾ ਚਲਾ। ਇਨਸ਼ਾਅੱਲਾ ਸਾਡੇ ਕਾਇਦ ਵਫਾਕੀ ਵਜ਼ੀਰ ਬਰਾਏ ਤਵਾਨਾਈ ਇੰਜੀਨੀਅਰ ਖੁਰਮ ਦਸਤਗੀਰ ਖਾਨ ਸਾਹਿਬ ਇਸ ਰੈਲੀ ਦੀ ਜਿਹੜਾ ਨਾ ਉਹ ਕਿਆਦਤ ਕਰਨਗੇ ਤੇ ਅਸੀਂ ਇਨਸ਼ਾਅੱਲਾ ਕੰਟੋਨਮੈਂਟ ਬੋਰਡ ਜਾਵਾਂਗੇ, ਉੱਥੇ ਅਸੀਂ ਆਪਣੇ ਫੌਜ ਪਾਕਿਸਤਾਨ ਅਜ਼ਾਰੇ ਯਕਜਹਿਤੀ ਕਰਾਂਗੇ। ਖਵਾਜਾ ਆਸਫ ਸਾਹਿਬ ਬਹੁਤ ਵੱਡੇ ਲੀਡਰ ਨੇ, ਉਹਨਾਂ ਨੇ ਜੋ ਕਿਹਾ ਬਿਲਕੁਲ ਠੀਕ ਹੈ। ਬਸ ਆਖਰੀ ਸਵਾਲ ਦਾ ਜਵਾਬ ਸਰ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਤਾਂ ਨਾ ਤਹਫੁਜ਼ ਪਾਕਿਸਤਾਨ ਰੈਲੀ ਹੈ ਬੜਾ ਅੱਛਾ, ਤੇ ਅੱਗੋਂ ਬਜਟ ਵੀ ਆ ਰਿਹਾ ਹੈ, ਤੇ ਉਹਦੇ ਵਿੱਚ ਵੀ ਕੋਈ ਬਜਟ ਦੇ ਵਿੱਚ ਵੀ ਕੋਈ ਇਹੋ ਜਿਹੀਆਂ ਆਵਾਮ ਨੂੰ ਰਿਲੀਫ ਮਿਲੇ ਕਿ ਜਿਹਨਾਂ ਗਰੀਬ ਆਵਾਮ ਦਾ ਵੀ ਤਹਫੁਜ਼ ਕੀਤਾ ਜਾ ਸਕੇ? ਦੇਖੋ, ਸਭ ਤੋਂ ਪਹਿਲਾਂ ਇਹ ਹੈ ਕਿ ਮੈਂ ਪਿਛਲੇ ਸਾਲ ਚੈਂਬਰ ਆਫ ਕਾਮਰਸ ਦਾ ਸਦਰ ਵੀ ਸਾਂ। ਜਦੋਂ ਲੋਕ ਇਹੋ ਜਿਹੀਆਂ ਮੇਰੇ ਨਾਲ ਗੱਲਾਂ ਕਰਦੇ ਆ, ਮੈਂ ਇਹਨਾਂ ਨੂੰ ਇਹ ਸਮਝਾਉਣਾ ਪਾਕਿਸਤਾਨ ਹੈ ਮੈਂ ਤੇ ਅਸੀਂ ਹਾਂ। ਮਹਿੰਗਾਈ ਤੇ ਸਸਤੀਆਂ ਚੀਜ਼ਾਂ ਇਹ ਬਾਅਦ ਦੀਆਂ ਗੱਲਾਂ ਨੇ, ਤੇ ਜੇ ਮੁਲਕ ਹੀ ਨਾ ਰਹੇਗਾ ਤਾਂ ਫਿਰ ਕੀ ਕਰਾਂਗੇ? ਤੇ ਇਹ ਮਹਿੰਗਾਈ ਹੋਈ ਹੈ ਜਿਹੜੀ ਵਕਤੀ ਤੋਂ, ਤੇ 3.5 ਸਾਲ ਇਮਰਾਨ ਖਾਨ ਦੇ ਕਾਰਨਾਮਿਆਂ ਦੀ ਵਜ੍ਹਾ ਨਾਲ ਹੋਈ ਸੀ। ਹੁਣ ਤੁਸੀਂ ਦੇਖੋ ਗ੍ਰੈਜੂਅਲੀ ਇਨਸ਼ਾਅੱਲਾ ਠੀਕ ਹੋ ਜਾਏਗਾ। ਦਿਲ ਵੱਡੇ ਕਰੋ ਔਰ ਇਸ ਚੀਜ਼ ਨੂੰ ਯਾਦ ਰੱਖੋ ਕਿ ਮੁਲਕ ਹੈ ਤੇ ਛੋਟੀਆਂ ਮਾਮਲਾਤ ਵੀ ਇਨਸ਼ਾਅੱਲਾ ਅੱਲਾਹ ਹੱਲ ਕਰ ਦੇਗਾ। ਮੁਲਕ ਨੂੰ ਬਚਾਉਣਾ ਪਹਿਲਾ ਕਦਮ ਹੋਣਾ ਚਾਹੀਦਾ, ਬਾਕੀ ਜਿਹਦਾ ਕੋਈ ਮਾਮੂਲੀ ਗੱਲਾਂ ਨੇ। ਔਰ ਬਾਕੀ ਜਿਹੜੇ ਨਾ ਗਰੀਬ ਨੇ, ਕੋਈ ਅਮੀਰ ਨੇ, ਜੋ ਸਭ ਲੋਕ ਪਰੇਸ਼ਾਨ ਨੇ, ਇਹ ਨਹੀਂ ਕਿ ਨਹੀਂ। ਲੇਕਿਨ ਉਹਦੀ ਵਜ੍ਹਾ ਕੀ ਹੈ? ਪਿੱਛੇ ਇਮਰਾਨ ਖਾਨ ਦੇ 3.5 ਸਾਲ ਜਾਣਦਿਆਂ ਹੋ, ਜਿਸ ਤਰ੍ਹਾਂ ਬਰੂਦੀ ਸੁਰੰਗਾਂ ਵਿਛਾ ਗਿਆ ਸੀ, ਜਿਸ ਤਰ੍ਹਾਂ ਚੀਜ਼ਾਂ ਨੂੰ, ਪੈਟਰੋਲ ਨੂੰ ਇੰਨਾ ਸਸਤਾ ਕਰ ਗਿਆ ਕਿ ਆਉਣ ਵਾਲੇ ਇੱਕ ਸਾਲ ਪੂਰਾ ਜਿਹੜੀ ਮੈਸ਼ਤ ਨੂੰ ਖਿਲਾਰਿਆ ਨਹੀਂ ਜਾ ਸਕਿਆ। ਕਰੋਨਾ ਦੇ ਵਿੱਚ ਜਿੰਨੀ ਪੇਮੈਂਟਸ ਹਨ ਸਾਰੀਆਂ ਡੈਫਰ ਹੋ ਗਈਆਂ। ਸਲਾਬ ਦੇ ਵਿੱਚ ਜਿੰਨੀਆਂ ਪੇਮੈਂਟਾਂ IMF ਨੂੰ ਕੀਤੀਆਂ ਸਾਰੀਆਂ ਡੈਫਰ ਹੋ ਗਈਆਂ। ਆਪਣੇ 3.5 ਸਾਲ ਤੋਂ ਉਹਨੇ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ, ਸਾਰਾ ਮੌਜੂਦਾ ਹੁਕੂਮਤ ਨੂੰ ਦੇਣੇ ਪੈਂਦੇ ਨੇ IMF ਦੇ ਨਾਲ। ਨਾ ਇਹਨੂੰ ਪਤਾ। ਦੇਖੋ, ਜਿਹੜਾ ਬੰਦਾ ਸਾਰਾ 3.5 ਸਾਲ ਆਪਣੇ ਘਰ ਬੈਠ ਕੇ ਸਿਰਫ ਇਹ ਹੀ ਕਹਿੰਦਾ ਰਿਹਾ ਫਲਾਂ ਚੋਰ ਹੈ, ਫਲਾਂ ਡਾਕੂ ਹੈ, ਫਲਾਂ ਚੋਰ ਹੈ, ਫਲਾਂ ਡਾਕੂ ਹੈ, ਮੈਂ ਉਹਨੂੰ ਨਹੀਂ ਛੱਡਾਂਗਾ, ਮੈਂ ਉਹਨੂੰ ਰਵਾਵਾਂਗਾ। ਵਜ਼ੀਰ ਆਜ਼ਮ ਇੰਝ ਹੁੰਦੇ ਨੇ। ਦੇਖੋ, ਇਸ ਲਈ ਇਸ ਮੁਲਕ ਦਾ ਅੱਜ ਇਹ ਹਾਲ ਹੈ। ਲੇਕਿਨ ਇਨਸ਼ਾਅੱਲਾ ਹੁਣ ਅੱਲਾ ਦੇ ਹੁਕਮ ਦੇ ਨਾਲ ਸਹੀ ਲੋਕਾਂ ਦੇ ਹੱਥਾਂ 'ਚ ਬਾਗ ਦੌੜ ਹੈ, ਬਹੁਤ ਜਲਦ ਠੀਕ ਹੋ ਜਾਏਗਾ। ਦੂਸਰਾ, ਮੈਂ ਆਖਰੀ ਜੁਮਲਾ ਕਹਿਣਾ ਚਾਹੁੰਦਾ ਕਿ ਅੱਲਾ
ਦੀ ਮਦਦ ਔਰ ਅੱਲਾ ਦੇ ਹੁਕਮ ਤੋਂ ਬਾਅਦ ਅਫਵਾਜ ਪਾਕਿਸਤਾਨ ਸਾਡੀ ਸਲਾਮਤੀ ਦੀ ਜ਼ਾਮਨ ਹੈ। ਖੁਦਾ ਰਾ ਸਭ ਲੋਕ ਇਸ ਰੈਲੀ ਸ਼ਾਮਿਲ ਹੋਣ, ਇਹ ਛੱਡ ਦੇਣ PTI ਹੈ ਫਲਾਣਾ ਸਭ ਸ਼ਾਮਿਲ ਹੋਣ ਔਰ ਜੋ ਜਿਨ੍ਹਾਂ ਨੇ PTI ਦੇ ਕਾਰਕੁਨ ਨੇ ਉਹਨਾਂ ਨੂੰ ਚਾਹੀਦਾ ਉਹ ਕੰਡੈਮਡ ਕਰਨ ਔਰ ਇਮਰਾਨ ਖਾਨ ਨੂੰ ਇਸ ਵਜ੍ਹਾ ਨਾਲ ਬਿਲਕੁਲ ਉਹਦਾ ਬਾਈਕਾਟ ਕਰਨ। ਫੌਜ ਪਾਕਿਸਤਾਨ ਦੇ ਹਮਲਾ ਐਸੇ ਜਿਵੇਂ ਪਾਕਿਸਤਾਨ ਦੇ ਤੁਸੀਂ ਹਮਲਾ ਕਰਦੇ। ਪਿਆਰੇ ਨਾਜ਼ਰੀਨ, ਇੱਥੇ ਤਹਫੁਜ਼ ਪਾਕਿਸਤਾਨ ਰੈਲੀ ਦੇ ਵਿੱਚ ਆਲ ਪਾਕਿਸਤਾਨ ਵਾਪਡਾ ਹਾਈਡਰੋ ਇਲੈਕਟ੍ਰਿਕ ਯੂਨੀਅਨ ਦੇ ਰੀਜਨਲ ਚੇਅਰਮੈਨ ਜਨਾਬ ਵਲੀਉਰ ਰਹਿਮਾਨ ਵੀ ਸਾਹਿਬ ਵੀ ਸਾਡੇ ਨਾਲ ਨੇ। ਆਓ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਉਹ ਤਹਫੁਜ਼ ਪਾਕਿਸਤਾਨ ਕਿਸ ਤਰ੍ਹਾਂ ਕਰ ਰਹੇ ਨੇ। ਜੀ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਆਪਣਾ ਵਲੀਉਰ ਰਹਿਮਾਨ ਸਾਹਿਬ, ਇਹ ਤੁਸੀਂ ਅੱਜ ਪੂਰੇ ਵਾਪਡਾ ਦੀ ਜਿੰਨੀ ਲੇਬਰ ਹੈ ਗੈਪਕੋ ਦੀ, ਉਹਦੀ ਤੁਸੀਂ ਅੱਜ ਇੱਥੇ ਨੁਮਾਇੰਦਗੀ ਕਰ ਰਹੇ ਹੋ ਇਸ ਰੈਲੀ ਦੇ ਵਿੱਚ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਵਾਮ ਨੂੰ? ਮੈਂ ਤੇ ਅੱਜ ਇਹ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਰੱਬੁਲ ਇੱਜ਼ਤ ਜਿਹਦਾ ਕਬਜ਼ਾ ਕੁਦਰਤ 'ਚ ਕੁੱਲ ਕਾਇਨਾਤ ਹੈ, ਸ਼ੁਕਰ ਅਲਹਮਦੁਲਿਲਾ ਕਿ ਸਾਨੂੰ ਇੱਕ ਐਸਾ ਮੁਲਕ ਮਿਲਿਆ ਪਾਕਿਸਤਾਨ ਜਿਹਦੇ ਵਿੱਚ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁल्लाह ਦਾ ਕਲਮਾ ਜਿਹੜਾ ਉਹ ਪੜ੍ਹਿਆ ਵੀ ਜਾਂਦਾ ਤੇ ਆਜ਼ਾਦੀ ਨਾਲ ਅਸੀਂ ਆਪਣੀ ਜ਼ਿੰਦਗੀ ਵੀ ਬਸਰ ਕਰਦੇ ਹਾਂ ਜੀ। ਅਸੀਂ ਬਤੌਰ ਅੱਜ ਸਿਵਲ ਸੁਸਾਇਟੀ ਦੇ ਜ਼ਰੀਏ ਜੇ ਅਸੀਂ ਹਾਜ਼ਰ ਇੱਥੇ ਹੋਏ ਹਾਂ ਕਿ ਅੱਜ ਮਜ਼ਦੂਰ ਸਿਵਲ ਸੁਸਾਇਟੀ ਅੱਲਾ ਦੇ ਫਜ਼ਲ ਕਰਮ ਨਾਲ ਇਕੱਠੀ ਹੈ ਔਰ ਹਮੇਸ਼ਾ ਇਸ ਪਾਕਿਸਤਾਨ ਵਾਸਤੇ ਜਾਨ ਦੇ ਨਜ਼ਰਾਨੇ ਪੇਸ਼ ਕਰਦੀ ਹੈ। ਔਰ ਅਸੀਂ ਆਰਮੀ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਵੀ ਖਰਾਜ ਤਹਿਸੀਨ ਪੇਸ਼ ਕਰਦੇ ਹਾਂ ਕਿ ਉਹਨਾਂ ਦੀ ਵਜ੍ਹਾ ਤੋਂ ਅਸੀਂ ਅੱਜ ਮਿੱਠੀ ਨੀਂਦ ਰਾਤ ਨੂੰ ਸੌਂਦੇ ਹਾਂ। ਉਹ ਸਰਹੱਦਾਂ ਦੇ ਉੱਤੇ ਡਿਊਟੀ ਦਿੰਦੇ ਨੇ, ਸਰਹੱਦਾਂ ਤੇ ਆਪਣੀ ਜਾਨ ਦੇ ਨਜ਼ਰਾਨੇ ਪੇਸ਼ ਕਰਦੇ ਨੇ। ਔਰ ਮੈਂ ਇਸ ਚੀਜ਼ ਦਾ ਬੜਾ ਫਿਕਰਮੰਦ ਹਾਂ ਔਰ ਜ਼ਹਿਨੀ ਤੌਰ ਤੇ ਬੜਾ ਰਿਹਾ ਵਾਂ, ਪਰੇਸ਼ਾਨੀ ਦੇ ਆਲਮ 'ਚ ਰਿਹਾ ਵਾਂ ਕਿ ਕਿਆ ਅਸੀਂ ਇੱਕ ਕੌਮ ਹੋਣ ਦੀ ਹੈਸੀਅਤ ਨਾਲ ਅਸੀਂ ਇਹ ਕੰਮ ਜਿਹੜਾ ਕੀਤਾ ਜਿਹੜਾ ਨਾ ਸਾਡੇ ਦੋਸਤਾਂ ਨੇ ਕੀਤਾ, ਇਹ ਨਹੀਂ ਸੀ ਕਰਨਾ ਚਾਹੀਦਾ। ਅਗਰ ਇਖਤਲਾਫ ਰਾਏ ਵੀ ਸੀ ਜਾਂ ਕੋਈ ਚੀਜ਼ ਵੀ ਸੀ ਤਾਂ ਉਹ ਬੈਠ ਕੇ ਕੋਈ ਧਰਨਾ ਦਿੱਤਾ ਜਾ ਸਕਦਾ ਸੀ, ਭੁੱਖ ਹੜਤਾਲ ਤੇ ਬੈਠੇ ਜਾ ਸਕਦਾ ਸੀ। ਲੇਕਿਨ ਖੁਦਾਰਾ ਆਪਣੀ ਇਮਲਾਕ ਨੁਕਸਾਨ ਹੋ, ਚਾਹੇ ਸਰਕਾਰੀ ਇਮਲਾਕ ਹੋਵੇ ਚਾਹੇ ਉਹ ਆਵਾਮ ਦੀ ਇਮਲਾਕ ਹੈ, ਉਹ ਸਾਡੀ ਹੀ ਇਮਲਾਕ ਹੈ। ਇਸ ਵਜ੍ਹਾ ਨਾਲ ਅਸੀਂ ਇਸ ਚੀਜ਼ ਦੇ ਬਾਰੇ 'ਚ ਅੱਜ ਅਸੀਂ ਇਸ ਰੈਲੀ ਨੂੰ ਕੱਢਣ ਵਾਸਤੇ ਸਾਰੀ ਸਿਵਲ ਸੁਸਾਇਟੀ ਦੇ ਲੋਕ ਅੱਜ ਨਾ ਕੋਈ PTI ਨਾ ਕੋਈ ਯੂਨੀਅਨ ਜਾਂ ਕੋਈ ਚੀਜ਼ ਵੀ ਨਹੀਂ, ਸਿਵਾਏ ਇਸ ਗੱਲ ਤੋਂ ਕਿ ਅਸੀਂ ਮਜ਼ਦੂਰ ਹਾਂ ਔਰ ਇਸ ਮੁਲਕ ਦੇ ਵਾਸਤੇ ਦੁਆ ਗੋ ਹਾਂ ਕਿਉਂਕਿ ਮੁਲਕ ਹੈ ਤੇ ਅਸੀਂ ਐਂ ਹਾਂ। ਮੁਲਕ ਨਾਲ ਸਾਰੀਆਂ ਸਾਡੀਆਂ ਖੁਸ਼ੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਨਾਲ ਵਬਸਤਾ ਨੇ। ਇਸ ਵਜ੍ਹਾ ਨਾਲ ਅੱਜ ਅਸੀਂ ਇੱਥੇ ਹਾਜ਼ਰ ਹੋਏ ਹਾਂ ਵਫਾਕੀ ਵਜ਼ੀਰ ਤਵਾਨਾਈ ਦੇ ਕੋਲ ਔਰ ਚੇਅਰਮੈਨ ਬੋਰਡ ਦੇ ਕੋਲ ਕਿ ਜਨਾਬ ਅਸੀਂ ਵੀ ਸਿਵਲ ਸੁਸਾਇਟੀ ਹੁੰਦੇ ਹੋਇਆ ਅਸੀਂ ਇਸ ਰੈਲੀ ਦੇ ਵਿੱਚ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ, ਫਖਰ ਮਹਿਸੂਸ ਕਰ ਰਹੇ ਹਾਂ ਕਿ ਅੱਜ ਅਸੀਂ ਤਹਫਜ਼ ਪਾਕਿਸਤਾਨ ਵਾਸਤੇ ਔਰ ਉੱਥੇ ਕੈਂਟ ਦੇ ਜਾ ਕੇ ਅਸੀਂ ਖਰਾਜ ਤਹਿਸੀਨ ਪੇਸ਼ ਕਰੀਏ ਔਰ ਗੁਲਦਸਤਾ ਦਈਏ। ਤਹਫੁਜ਼ ਪਾਕਿਸਤਾਨ ਰੈਲੀ ਦੇ ਵਿੱਚ ਸਾਡੇ ਨਾਲ ਸਾਬਕ ਸਦਰ ਗੁਜਰਾਂਵਾਲਾ ਬਾਰ ਐਸੋਸੀਏਸ਼ਨ ਜਨਾਬ ਨੂਰ ਮੁਹੰਮਦ ਮਿਰਜ਼ਾ ਸਾਹਿਬ ਵੀ ਮੌਜੂਦ ਨੇ। ਆਓ ਉਹਨਾਂ ਦੇ ਬਾਰੇ ਵੀ ਪੁੱਛ ਰਹੇ ਹਾਂ ਕਿ ਤਹਫੁਜ਼ ਪਾਕਿਸਤਾਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਜੀ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਜੀ ਮਿਰਜ਼ਾ ਸਾਹਿਬ, ਇਹ ਫਰਮਾਓ ਹਜ਼ੂਰ ਕਿ 9 ਮਈ ਦੇ ਵਾਕਿਆ ਤੋਂ ਬਾਅਦ ਹਰ ਪਾਕਿਸਤਾਨੀ ਜਿਹੜਾ ਹੈ ਨਾ ਉਹ ਅਫਸੁਰਦਾ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਫਰੋਮ ਦੀ ਪਾਰਟੀਸ਼ਨ ਪਾਕਿਸਤਾਨ 1947 ਟੂ ਟੁਡੇ ਇਸ ਮੁਲਕ ਦੇ ਖਿਲਾਫ ਬੇਸ਼ੁਮਾਰ ਇਨਸ਼ਾਅ ਕੀਤੀ ਗਈ ਔਰ ਕਰ ਰਹੇ ਲੋਕੀ, ਲੇਕਿਨ ਖੁਦਾ ਦੀ ਸ਼ਾਨ ਇਸ ਮੁਲਕ ਦਾ ਅੱਜ ਤੱਕ ਕੋਈ ਕੁਝ नहीं बिगाड़ सकिया और इंशाअल्लाह ता क़यामत मुल्क इससे बरकरार रहेगा। 9 मई का जो वाक़या होया इस तरह कई वाक़े हो चुके हैं, लेकिन इससे लोग अवाम जी नज़र आ रही है, लोग सारे मुल्क के पाकिस्तान इंतहाई सिंसियर लोग हैं और जिसले इन्ने बंदे इन्ने नौजवान तबका देख रहे हो मतलब ना आज असी रैली कर रहे हैं और इन्ना नौजवान तबका पाकिस्तान तबका कोई किराए के बंदे नहीं है, सारे शौक नाल आए। क्यों आए ने कि पाकिस्तान की बका के लिए, पाकिस्तान की सलामती के लिए और जो कुवत जो भी बदयांती साढ़े मुल्क की जाएगी असी इंशाअल्लाह इन नौजवान मिल के ना सख्त मुकाबला करेंगे और मुल्क का तहफ़्फ़ुज़ करेंगे। इस तरह जो वाक़यात होंगे ने पाकिस्तान के खिलाफ गद्दारी करना, पाकिस्तान को शादी करना इंतहाई घटिया और गलत सोच है और लोग सुन लें जो भी पाकिस्तान अखा उठा के देखेंगे जोड़े पाकिस्तान बर्बाद कर कुछ करने असी नौजवान साथी पाकिस्तानी बंदे सारे मिलके भरपूर तरीके का मुकाबला करें। कोई भाई दे लाल पाकिस्तान ने कुछ नहीं बिगाड़ सकता। पाकिस्तान जिंदाबाद, पाकिस्तान पाइंदाबाद। ਪਿਆਰੇ ਵੇਖਣ ਵਾਲਿਓ, ਗੁਜਰਾਂਵਾਲਾ ਨੂਨ ਲੀਗ ਦੇ ਸੀਨੀਅਰ ਨਾਇਬ ਸਦਰ ਜਨਾਬ ਕਾਮਰਾਨ ਖਾਲਦ ਬਾਠ ਸਾਹਿਬ ਵੀ ਸਾਡੇ ਨਾਲ ਨੇ। ਆਓ ਉਹਨਾਂ ਦੇ ਖਿਆਲਾਤ ਜੋ ਨੇ 9 ਮਈ ਦੇ ਵਾਕਿਆਤ ਦੇ ਬਾਰੇ ਚ ਉਹ ਤੁਹਾਨੂੰ ਸੁਣਾਉਂਦੇ ਹਾਂ। ਜੀ ਅਸਲਾਮ ਵਾਲੇਕਮ। ਬਿਸਮਿल्लाहिर्रहमानिर्रहीम जी वालेकुम सलाम। ਜੀ ਬਾਠ ਸਾਹਿਬ, 9 ਮਈ ਦੇ ਜਿਹੜੇ ਵਾਕਿਆਤ ਇੱਕ ਸਿਆਸੀ ਜਮਾਤ ਦੇ ਕਾਰਕੁਨਾਂ ਨੇ ਕੀਤੇ ਨੇ ਤੇ ਫਵਾਜੇ ਪਾਕਿਸਤਾਨ ਤੇ ਹਮਲਾ ਹੋਇਆ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਉਹਦੀ ਪੁਰਜ਼ੋਰ ਮਜ਼ੰਮਤ ਕਰਨੇ ਆ
ਇਹ ਇੱਕ ਸ਼ਰਮਨਾਕ ਵਾਕਿਆ ਹੈ। ਅੱਜ 9 ਮਈ ਦੇ ਵਾਕਿਏ ਨੂੰ ਵੇਖ ਕੇ ਅਸੀਂ ਇੰਤਹਾਈ ਅਫਸੋਸ ਕਰਨੇ ਆ ਕਿ ਇਸ ਨਾਮੁਰਾਦ ਜਮਾਤ ਨੇ ਆਪਣੇ ਪ੍ਰਾਪੋਗੰਡੇ ਦੇ ਤਹਿਤ ਦੁਸ਼ਮਣ ਦਾ ਪ੍ਰਾਪੋਗੰਡਾ ਪਾਕਿਸਤਾਨ ਤੇ ਮੁਸਲਤ ਕਰਨ ਦੀ ਕਾਮਯਾਬ ਕੋਸ਼ਿਸ਼ ਕੀਤੀ ਹੈ। ਅਸੀਂ ਇਹਦੀ ਭਰਪੂਰ ਮਜ਼ੰਮਤ ਕਰਨੇ ਆ ਔਰ ਗੌਰਮੈਂਟ ਨੂੰ ਆਨੇ ਇਸ ਜਮਾਤ ਤੇ ਫੌਰੀ ਪਾਬੰਦੀ ਲਾਈ ਜਾਏ, ਕਿਉਂਕਿ ਇਹ ਇੱਕ ਦਹਿਸ਼ਤਗਰਦ ਜਮਾਤ ਹੈ। ਇਹਨਾਂ ਨੇ ਲੋਕਾਂ ਦੇ ਮਾਸੂਮ ਬੱਚਿਆਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਆਪਣੇ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕੀਤਾ ਹੈ, ਪਾਕ ਆਰਮੀ ਦੇ ਖਿਲਾਫ ਇਸਤੇਮਾਲ ਕੀਤਾ ਹੈ। ਪਾਕ ਆਰਮੀ ਹੈ, ਪਾਕਿਸਤਾਨ ਦੀ ਅਫਵਾਜ ਹੈ ਤੇ ਇਹ ਪਾਕਿਸਤਾਨ ਦਾ ਵਜੂਦ ਹੈ। ਅੱਲਾਹ ਪਾਕ ਤੋਂ ਬਾਅਦ ਇਸ ਪਾਕਿਸਤਾਨ ਦੀ ਹਿਫਾਜ਼ਤ ਪਾਕ ਫੌਜ ਦੇ ਜ਼ਿੰਮੇ ਹੈ। ਜਿਹੜੇ ਸ਼ੁਹਦਾ ਨੇ ਪਾਕਿਸਤਾਨ ਦੇ, ਮੈਂ ਸਮਝਣਾ ਉਹਨਾਂ ਦੇ ਅਜ਼ੀਜ਼ੋ ਕਾਰਬ ਇੱਕ ਵਾਰੀ ਜਦੋਂ ਸ਼ਹੀਦ ਹੋਏ ਨੇ ਉਦੋਂ ਰੋਏ ਨੇ, ਇੱਕ ਵਾਰੀ ਉਹ 9 ਮਈ ਦੇ ਵਾਕਿਏ ਤੋਂ ਬਾਅਦ ਰੋਏ ਨੇ। ਇੰਨਾ ਅਫਸੋਸ ਉਹਨਾਂ ਨੂੰ 9 ਮਈ ਦੇ ਵਾਕਿਏ ਦਾ ਹੋਇਆ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਇਹ ਇੱਕ ਯਹੂਦੀ ਲਾਬੀ ਦਾ ਇੱਕ ਕਾਮਯਾਬ 9 ਮਈ ਦਾ ਵਾਕਿਆ ਇਹ ਤਹਿਰੀਕੇ ਇਨਸਾਫ ਦੀ ਲੀਡਰਸ਼ਿਪ ਨੇ ਕਰਵਾਇਆ। ਮੈਂ ਸਮਝਣਾ ਇਹਦੀ ਜਿੰਨੀ ਮਜ਼ੰਮਤ ਕੀਤੀ ਜਾਏ ਉਹ ਘੱਟ ਹੈ। ਹਰ ਦਿਲ ਰੱਖਣ ਵਾਲਾ ਬੰਦਾ ਇਸ ਵਾਕਿਏ ਦੇ ਉੱਤੇ ਗਮਗੀਨ ਹੈ, ਇਹ ਅਫਸਰਦਾ ਹੈ ਤੇ ਲਿਹਾਜ਼ਾ ਇਸ ਪਾਰਟੀ ਦੇ ਉੱਤੇ ਫੌਰੀ ਜਿਹੜੀ ਹੈ ਉਹ ਪਾਬੰਦੀ ਲਾਈ ਜਾਏ ਤਾਂ ਕਿ ਆਉਣ ਵਾਲੀ ਨਸਲ ਨੂੰ ਇਹਨਾਂ ਦੇ ਸ਼ਰ ਤੋਂ ਬਚਾਇਆ ਜਾਏ। ਪਾਬੰਦੀ ਬਾੜ ਸਾਹਿਬ ਲਗਾ ਦੇਣੀ ਜਾਂ ਨਾ ਲਗਾ ਦੇਣੀ ਉਹਦੇ ਸਬੂਤਾਂ ਦੀ ਬੁਨਿਆਦ ਤੇ ਹੁੰਦਾ, ਲੇਕਿਨ ਇਹਦੇ ਨਾਲ ਗਲਤ ਰਵਾਇਤ ਨਹੀਂ ਪੈ ਜਾਏਗੀ ਕਿ ਉਹ ਪਾਬੰਦੀ ਇੱਕ ਪਾਰਟੀ ਤੇ ਸਿਆਸੀ ਜਮਾਤ ਦੇ ਨਾਲ ਜਮਹੂਰੀਅਤ ਨੂੰ ਨੁਕਸਾਨ ਨਹੀਂ ਹੋਏਗਾ। ਸਾਰੇ ਕਿੰਨੇ ਕਿਹਾ ਸਿਆਸੀ ਜਮਾਤ? ਇਹ ਕੋਈ ਸਿਆਸੀ ਜਮਾਤ ਨਹੀਂ, ਇੱਕ ਪ੍ਰੋਗਰਾਮ ਦੇ ਤਹਿਤ ਆਈ ਹੈ। ਇਹ ਫਾਰਨ ਫੰਡਿੰਗ ਦੇ ਨਾਲ ਇਹ ਤਿਆਰ ਕੀਤੀ ਗਈ ਹੈ। ਤੁਸੀਂ ਵੇਖੋ ਕਿੰਨੀ ਸਪੀਡ 'ਚ ਲੋਕ ਇਹਨੂੰ ਛੱਡ ਕੇ ਵਾਪਸ ਜਾ ਰਹੇ ਨੇ, ਕਿਉਂਕਿ ਇਹ ਇੱਕ ਪਲੈਨਿੰਗ ਦੇ ਤਹਿਤ ਵਕਤੀ ਤੌਰ ਤੇ ਬਣੀ ਗਈ ਸੀ। ਇਹਨੂੰ ਪਾਕਿਸਤਾਨ ਦੇ ਅਦਾਰਿਆਂ ਦੇ ਖਿਲਾਫ ਇਸਤੇਮਾਲ ਕਰਨਾ ਸੀ, ਉਹ ਹੋ ਗਈ। ਲਿਹਾਜ਼ਾ ਇਹ ਹੁਣ ਖਤਮ ਹੀ ਹੋਣੀ ਹੈ। ਅਸੀਂ ਇਹਦਾ ਵਜੂਦ ਬਿਲਕੁਲ ਪਸੰਦ ਨਹੀਂ ਕਰਦੇ, ਲਿਹਾਜ਼ਾ ਇਹਦੇ ਤੇ ਪਾਬੰਦੀ ਲਾਈ ਜਾਏ। ਗੁਜਰਾਂਵਾਲਾ ਦੇ ਵਿੱਚ ਨੌਨ ਲੀਗ ਦੀ ਤਹਫੁਜ਼ ਪਾਕਿਸਤਾਨ ਰੈਲੀ ਦੇ ਵਿੱਚ ਵਕਲਾ ਦੀ ਬਹੁਤ ਵੱਡੀ ਤਾਦਾਦ ਸ਼ਾਮਿਲ ਹੈ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਗੁਜਰਾਂਵਾਲਾ ਨੌਨ ਲੀਗ ਲਾਇਰ ਫੋਰਮ ਦੇ ਸਦਰ ਜਨਾਬ ਹਸਾਮ ਜਹਾਂਗੀਰ ਬਾਟ ਸਾਹਿਬ। ਆਓ ਉਹਨਾਂ ਨੂੰ ਪੁੱਛਦੇ ਆ ਕਿ ਉਹ ਤਹਫੁਜ਼ ਪਾਕਿਸਤਾਨ ਕਿਸ ਤਰ੍ਹਾਂ ਕਰ ਰਹੇ ਨੇ। ਜੀ ਅਸਲਾਮ ਵਾਲੇਕਮ। ਜੀ ਵਾਲੇਕਮ ਅਸਲਾਮ। ਜੀ ਅੱਜ ਤਹਫੁਜ਼ ਪਾਕਿਸਤਾਨ ਰੈਲੀ ਨਿਕਲੀ ਹੈ ਬਾਟ ਸਾਹਿਬ ਤੇ ਤੁਸੀਂ ਵਕਲਾ ਦੀ ਨੁਮਾਇੰਦਗੀ ਕਰ ਰਹੇ ਹੋ, ਕੀ ਕਹਿਣਾ ਚਾਹ ਰਹੇ ਹੋ ਆਵਾਮ ਨੂੰ? ਜੀ ਅਸੀਂ ਆਵਾਮ ਨੂੰ ਇਹੀ ਮੈਸੇਜ ਕਨਵੇ ਕਰਨਾ ਚਾਹ ਰਹੇ ਹਾਂ ਕਿ ਅਗਰ ਸਾਡੇ ਪਾਕਿਸਤਾਨ ਦੇ ਅਦਾਰੇ ਮਜ਼ਬੂਤ ਹੋਣਗੇ ਤਾਂ ਸਾਡੀ ਮਿਆਸ਼ਤ ਵੀ ਠੀਕ ਹੋਏਗੀ ਔਰ ਤਮਾਮ ਪਾਕਿਸਤਾਨ ਖੁਸ਼ਹਾਲ ਹੋਏਗਾ। ਔਰ ਸਾਡੇ ਇਹ ਫਰਜ਼ ਹੈ ਕਿ ਅਸੀਂ ਆਪਣੇ ਅਫਵਾਜ ਪਾਕਿਸਤਾਨ ਦੇ ਨਾਲ, ਜੋ ਕਿ ਸਾਡੀ ਅੱਜ ਦੀ ਰੈਲੀ ਦਾ ਮੌਜੂ ਹੈ ਕਿ ਇਸਤਕਾਮੇ ਰੈਲੀ ਪਾਕਿਸਤਾਨ, ਅਸੀਂ ਆਪਣੇ ਅਫਵਾਜ ਪਾਕਿਸਤਾਨ ਦੇ ਨਾਲ ਖੜੇ ਹਾਂ, ਸ਼ਾਨਾ ਬਸ਼ਾਨਾ ਖੜੇ ਹਾਂ। ਔਰ ਵਕਲਾ ਕਮਿਊਨਿਟੀ ਔਰ ਆਵਾਮ ਜਿਹਦੀ ਹੈ ਉਹ ਸਭ ਆਪਣੇ ਅਫਵਾਜ ਪਾਕਿਸਤਾਨ ਦੇ ਨਾਲ ਖੜੀ ਹੈ। ਤੇ ਮੇਰੇ ਤਮਾਮ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਇਕੱਠੇ ਹੋ ਕੇ ਸਾਰੇ ਅਫਵਾਜ ਪਾਕਿਸਤਾਨ ਦੇ ਨਾਲ ਔਰ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਬਿਆਨੀਏ ਦੇ ਨਾਲ ਚੱਲਣਾ। ਸਿਆਸਤ ਤੋਂ ਹਟ ਕੇ ਰਿਆਸਤ ਦੇ ਤਹਫੁਜ਼ ਅਫਵਾਜ ਪਾਕਿਸਤਾਨ ਦੇ ਤਹਫੁਜ਼ ਲਈ ਸਾਨੂੰ ਇੱਕ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਜਿੱਥੇ ਅਦਾਰੇ ਹੁੰਦੇ ਨੇ, ਰਿਆਸਤ ਦੇ ਅਦਾਰੇ ਹੁੰਦੇ ਨੇ, ਉਹਨਾਂ ਨੂੰ ਮਜ਼ਬੂਤ ਕਰਨਾ ਕਿਸੇ ਪਾਰਟੀ ਦਾ ਕੰਮ ਨਹੀਂ, ਹਰ ਪਾਕਿਸਤਾਨੀ ਸ਼ਹਿਰੀ ਦਾ ਕੰਮ ਹੈ। ਕਿਉਂਕਿ ਆਇਨ ਸਾਨੂੰ ਇਹ ਕਹਿੰਦਾ ਕਿ ਆਇਨ ਜਿਹੜਾ ਵੇ ਉਹ ਸੁਪੀਰੀਅਰ ਹੈ ਔਰ ਅਦਾਰੇ ਜਿਹਦੇ ਨੇ ਉਹਦੇ ਨਾਲ ਚੱਲਦੇ ਨੇ। ਤੇ ਮੇਰੇ ਤਮਾਮ ਭਾਈਆਂ ਨੂੰ ਇਹੀ ਰਿਕੁਐਸਟ ਹੈ ਕਿ ਅਦਾਰਿਆਂ ਦੀ ਇੱਜ਼ਤ ਵਧਾਉਣ ਤੇ ਪਾਕਿਸਤਾਨ ਦੀ ਇੰਟਰਨੈਸ਼ਨਲ ਫਰਮ ਦੀ ਇੱਜ਼ਤ ਹੋਏਗੀ। ਮੇਰੀ ਇਹੀ ਰਿਕੁਐਸਟ ਹੈ ਤਮਾਮ ਦੋਸਤ। ਤੇ ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਹੋ ਕਿ ਖਾਨ ਸਾਹਿਬ ਨੂੰ ਤੇ ਅਦਾਲਤਾਂ ਤੋਂ ਬੜਾ ਰਿਲੀਫ ਮਿਲ ਰਿਹਾ ਅੱਜ ਕੱਲ੍ਹ, ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ? ਅਦਾਲਤਾਂ ਤੋਂ ਰਿਲੀਫ ਤੇ ਇੱਕ ਹੱਦ ਤੱਕ ਠੀਕ ਤੁਹਾਡੀ ਗੱਲ ਮਿਲ ਰਿਹਾ, ਲੇਕਿਨ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਸ਼ੌਰ ਆਵਾਮ ਨੂੰ ਆ ਰਿਹਾ, ਉਹਨਾਂ ਦੀ ਕਰਪਸ਼ਨ ਦੇ ਬਾਰੇ ਜਿਹੀਆਂ ਆਗਾਹੀ ਮਿਲ ਰਹੀ ਹੈ, तो मेरा ख्याल ना कि तमाम चीज़ें अपने मकाम पर सेटल हो जाएंगी आस्ता आस्ता। 9 मई के वाक़यात की जितनी मजम्मत की जाए कम, तो पाकिस्तान की हिस्ट्री में अगर किसी सियासी जमात के साथ ये जबर नहीं किया गया तो आज तक पाकिस्तान के किसी इंस्टीट्यूशन के ऊपर किसी सियासी जमात की तरफ से इस तरह का हमला नहीं किया गया। पाकिस्तान की बका के लिए, पाक फ़ौज की बका के लिए हम लोगों ने ये रैली निकाली है और हम अपनी यकजहती पाकिस्तान आर्मी, पाक फ़ौज के साथ इजहार करने के लिए आज की ये रैली निकाली है और हम इसके साथ हैं। ये मेरे ख्याल से वकला बरदरी और गुजरांवाला बार 9 मई के जो ज़ालिमाना कार्रवाइयाँ और 9 मई की जो एक सियासी जमात ने जो साजिश की है इस मुल्क के पाकिस्तान के ख़िलाफ़ और अफवाज पाकिस्तान की हुर्मत के ख़िलाफ़, हम उसके ख़िलाफ़
एहतजाज कर रहे हैं और हम इसकी मजम्मत करते हैं, जितनी मजम्मत की जाए उतनी कम है। वकला हर लिहाज से हर जगह पर इस मुल्क के दिफा के लिए, इस मुल्क की आइन की बालादस्ती के लिए वकला हमेशा सीज़ा पलाई हुई दीवार बन कर रहे हैं और उन्होंने हमेशा कुर्बानियाँ दी हैं। और आज भी हम ये अहद करते हैं कि पाक फ़ौज इस मुल्क की तरक्की की, इस मुल्क की खुशहाली की ज़ामन है और पाक फ़ौज के बगैर इस मुल्क की तरक्की नहीं है और वकला पाकिस्तान फ़ौज के साथ शाना बशाना खड़े हैं। ਅਸੀਂ 9 ਮਈ ਦੇ ਵਾक़ੇ ਦੀ ਪੁਰਜ਼ੋਰ ਮਜ਼ਮਤ ਕਰਨੇ ਆ। ਇਹ ਕਿਸੇ ਸੂਰਤ ਕਬੂਲ ਨਹੀਂ ਕੋਈ ਬੰਦਾ ਪਾਕਿਸਤਾਨ ਦੇ ਪਾਕ ਆਰਮੀ ਦੇ ਖਿਲਾਫ ਜਾਵੇ। ਇਹ ਆਪਣਾ ਦੁਸ਼ਮਣ ਵੀ ਜਿਹੜਾ ਨਾ ਉਹ ਕਾਮਯਾਬ ਨਹੀਂ ਸੀ ਹੋ ਸਕਿਆ, ਜਿਹੜਾ ਕਿ ਕਿਰਦਾਰ ਅਦਾ ਕੀਤਾ ਇਹਨਾਂ ਲੋਕਾਂ ਨੇ। ਜਿਨ੍ਹਾਂ ਹਾਊਸ ਲਾਹੌਰ ਜਿਹੜਾ ਆਰਮੀ ਦਾ ਉਹ ਸਾੜਿਆ, ਜਿਹੜਾ ਗੁਜਰਾਂਵਾਲੇ ਦਾ ਕੈਂਟ ਦਾ ਕੰਟੋਨਮੈਂਟ ਹੈ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਿਸ਼ਾਵਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ, ਜਿਹੜੀ ਕਿ ਕਿਸੇ ਸੂਰਤ ਵਿੱਚ ਸਾਨੂੰ ਕਬੂਲ ਨਹੀਂ। ਪਾਕ ਆਰਮੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਤੇ ਮੈਂ ਪੀਟੀਆਈ ਦੇ ਦੋਸਤਾਂ ਨੂੰ ਵੀ ਕਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਇਹ ਗਲਤੀ ਕੀਤੀ ਹੈ ਉਹ ਮਾਜ਼ਰਤ ਕਰ ਲੈਣ ਤੇ ਪੀਟੀਆਈ ਦੇ ਮੁਹਿੱਬੇ ਵਤਨ ਸਾਥੀ ਜਿਹੜੇ ਨੇ ਉਹ ਸਾਡੇ ਨਾਲ ਰਲ ਕੇ ਤੇ ਪਾਕਿਸਤਾਨ ਦੀ ਖਿਲਾਫ ਬਬੂਦ ਤੇ ਪਾਕਿਸਤਾਨ ਦੀ ਸਲਾਮਤੀ ਤੇ ਆਰਮੀ ਦੀ ਸਲਾਮਤੀ ਵਾਸਤੇ ਜਿਹੜਾ ਨਾ ਉਹ ਸਾਡੇ ਨਾਲ ਸਾਡਾ ਸਾਥ ਦੇਣ। ਸੱਜਣੋ ਦੇ ਬੇਲੀਓ, ਤੁਸੀਂ ਲੋਕਾਂ ਦੀਆਂ ਗੱਲਾਂ ਤੇ ਉਹਨਾਂ ਦੀ ਰਾਏ ਸੁਣੀ। ਕੱਲ ਜਨਰਲ ਆਸਿਮ ਮੁਨੀਰ ਸਾਹਿਬ ਨੇ ਯੋਮੇ ਤਕਰੀਮੇ ਸ਼ੁਹਦਾਏ ਪਾਕਿਸਤਾਨ ਦੀ ਕਾਨਫਰੰਸ ਦੇ ਵਿੱਚ ਆਪਣੇ ਖਿਤਾਬ ਦੇ ਦੌਰਾਨ ਇਹ ਫਰਮਾਇਆ ਸੀ ਕਿ ਪਾਕਿਸਤਾਨ ਦੀ ਫੌਜ ਆਪਣੀ ਤਾਕਤ ਆਵਾਮ ਕੋਲੋਂ ਹਾਸਲ ਕਰਦੀ ਏ ਤੇ 9 ਮਈ ਦੇ ਵਾਕਿਆ ਤੋਂ ਬਾਅਦ ਪਾਕਿਸਤਾਨ ਦੀ 24 ਕਰੋੜ ਆਵਾਮ ਨੇ ਆਪਣੀ ਫੌਜ ਦੀ ਕੰਧ ਉੱਤੇ ਖਲੋ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਇੱਕ ਜ਼ਿੰਦਾ ਕੌਮ ਆ ਤੇ ਇਨਸ਼ਾਅੱਲਾ ਅਸੀਂ ਆਪਣੀ ਧਰਤੀ ਮਾਂ ਦੀ ਹਿਫਾਜ਼ਤ ਤੇ ਆਪਣੀ ਫੌਜ ਦੇ ਉੱਤੇ ਕਦੀ ਵੀ ਕੋਈ ਆਂਚ ਨਹੀਂ ਆਉਣ ਦਿਆਂਗੇ। ਇਹਦੇ ਨਾਲ ਹੀ ਸਾਡੇ ਆਈ ਦੇ ਵਲੌਗ ਦਾ ਵੇਲਾ ਖਤਮ ਹੋ ਗਿਆ। ਰੱਬ ਰਾਖਾ ਤੇ ਅੱਲਾ ਬੇਲੀ। रौनक हो